किसी एक विधायक का बेटा बताओ कि सीमा पे शहीद हुआ हो। जो किसान की अज डैथ हुई है वीरे, बहुत मंदभागी खबर है यार। कणियां दे विच बैठे हैं, ਅਸੀਂ ਤੰਬੂਆਂ ਵਿੱਚ ਬੈਠੇ हैं। ਇਹ ਨਹੀਂ ਸਭ ਹੋ ਸਕਦਾ ਵੀ ਮੀਂਹ ਆ ਜੇ ਤੇ ਸਾਡੇ ਤੰਬੂ ਥੱਲੇ ਪਾਣੀ ਆ ਜੇ ਤੇ ਸਾਨੂੰ ਖੜ ਕੇ ਰਾਤ ਕੱਢਣੀ ਪਈ। ਦੁਕਾਨਦਾਰ ਵੀ ਆ ਰਿਹਾ, ਠੀਕ ਹੈ ਜੀ, ਕੋਈ ਵੀ ਇਹੋ ਜਿਹਾ ਵਰਗ ਨਹੀਂ ਜਿਹੜਾ ਨਹੀਂ ਆ ਰਿਹਾ। ਇਹ ਇਕੱਲਾ ਮਤਲਬ ਕਿਸਾਨ ਦਾ ਨਹੀਂ ਸੰਘਰਸ਼, ਸਾਰੇ ਬੰਦੇ ਆ ਰਹੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦਾ ਸੰਘਰਸ਼ ਅੱਜ ਉਹਨਾਂ ਲੀਹਾਂ ਤੇ ਪਹੁੰਚ ਚੁੱਕਿਆ ਹੈ ਜਿਹੜਾ ਕਿ ਇਕੱਲੇ ਕਿਸਾਨਾਂ ਤੱਕ ਹੀ ਇਹ ਅੰਦੋਲਨ ਹੈ ਜਿਹੜਾ ਸੀਮਤ ਨਹੀਂ ਰਿਹਾ। ਵੱਖ-ਵੱਖ ਸਮਾਜਿਕ ਧਿਰਾਂ, ਵੱਖ-ਵੱਖ ਜਿਹੜੇ ਹਲਕਿਆਂ ਨਾਲ ਸੰਬੰਧਿਤ ਜਿਹੜੇ ਕਲਾਕਾਰ ਨੇ ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ, ਆਪਣਾ ਬਣਦਾ ਯੋਗਦਾਨ ਜਿਹੜਾ ਪਾਉਂਦੇ ਆ ਰਹੇ ਨੇ। ਸੋ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਮੈਡਮ ਗੁਰਪ੍ਰੀਤ ਭੰਗੂ, ਜਿਨ੍ਹਾਂ ਦਾ ਨਾਮ ਜਿਹੜਾ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ, ਜੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਥੀਏਟਰ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਨਾਮ ਹੈ। ਇਹਨਾਂ ਦੀ ਕਲਾ ਨੇ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਾਇਆ ਹੋਇਆ। ਸੋ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਇੰਡੋਜ਼ ਟੀਵੀ ਤੇ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੰਗੂ ਮੈਡਮ, ਜਿਹੜਾ ਇਹ ਅੰਦੋਲਨ ਚੱਲ ਰਿਹਾ, ਕਿਉਂਕਿ ਅਸੀਂ ਸਮਾਜ ਦਾ ਇੱਕ ਹਿੱਸਾ, ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਅਤੇ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਹੁਣ ਇੱਕ ਆਮ ਲੋਕਾਂ ਦਾ ਅੰਦੋਲਨ ਬਣ ਚੁੱਕਿਆ, ਇੱਕ ਲੋਕ ਲਹਿਰ ਬਣ ਚੁੱਕੀ ਹੈ। ਸੋ ਇਸ ਲੋਕ ਲਹਿਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਲੋਕ ਹੁਣ ਬਿਲਕੁਲ ਸ਼ਾਂਤ ਹੋ ਗਏ ਹੈ, ਜਿੱਦਾਂ ਦਾ ਉਹਨਾਂ ਦਾ ਸੁਭਾਅ ਸੀ, ਜਿੱਦਾਂ ਦਾ ਉਹਨਾਂ ਦਾ ਪਿਛੋਕੜ ਸੀ, ਉਹ ਤੋਂ ਬਿਲਕੁਲ ਉਲਟ ਜਿਹੜਾ ਇੱਕ ਸਮੇਂ ਜਿਹੜੇ ਖੜੋਤ ਹੈ ਜਿਹੜੀ ਉਹ ਆ ਗਈ ਸੀ। ਅਤੇ ਇਸ ਜਿਹੜੀ ਇੱਕੇਦਮ ਜਿਹੜਾ ਉੱਠਿਆ ਉਫਾਨ ਹੈ, ਜਿਹੜਾ ਇੱਕੇਦਮ ਉੱਠਿਆ ਜੋਸ਼ ਹੈ, ਇਸ ਜੋਸ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਤਿਹਾਸ ਗਵਾਹ ਹੈ ਸਾਡਾ ਕਿ ਕੋਈ ਵੀ ਲਹਿਰ ਹੈ ਜਦੋਂ ਉਹ ਪੂਰੀ ਜੇ ਚੁੱਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਹਰਕਤ 'ਚ ਨਹੀਂ। ਕਹਿੰਦੇ ਹੁੰਦੇ ਆ ਕਿ ਅੱਤ ਤੇ ਅੰਤ ਦਾ ਵੈਰ ਹੁੰਦਾ। ਲੋਕ ਸਹੀ ਗਏ, ਬਹੁਤ ਕੁਝ ਸਹਿ ਲਿਆ। ਸਹਿਤਾ ਅਸੀਂ 1947 ਤੋਂ ਰਹੇ ਹਾਂ, ਕਿਉਂਕਿ 1947 ਦੇਖ ਲਈ, ਫਿਰ 1984 ਦੇਖ ਲਈ, ਹੁਣ 2020 ਇਸ ਲਾਈਨ ਤੇ ਆ ਗਿਆ ਕਿ ਲੋਕਾਂ ਦੇ ਬਿਲਕੁਲ ਨੱਕ 'ਚ ਦਮ ਹੋ ਗਿਆ। ਲੋਕ ਐਡੇ ਕਮਲੇ ਨਹੀਂ ਸੀ, ਲੋਕਾਂ ਦਾ ਜਿਉਣਾ ਦੁੱਭਰ ਕਰਤਾ। ਸਾਡੇ ਨੌਜਵਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ, ਇਹਨਾਂ ਨੇ ਨਸ਼ਿਆਂ ਤੇ ਲਾਤਾ। ਸਾਡੀ ਜਿਹੜੀ ਨੌਜਵਾਨੀ ਸੀ ਉਹ ਬਾਹਰਲੇ ਮੁਲਕਾਂ ਨੂੰ ਚਲੀ ਗਈ, ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ 10-10 ਲੱਖ ਡਿਗਰੀਆਂ ਤੇ ਲਾ ਕੇ ਅਸੀਂ ਉਹ ਕਾਗਜ਼ ਹੱਥਾਂ ਤੇ ਲੈ ਕੇ ਸੜਕਾਂ ਤੇ ਘੁੰਮ ਰਹੇ ਹਾਂ। ਪਰ ਇਹਨਾਂ ਨੂੰ ਇਹ ਬੜਾ ਵੱਡਾ ਭੁਲੇਖਾ ਸੀ ਕਿ ਅਸੀਂ ਹੁਣ ਬਾਕੀ ਸਟੇਟਾਂ ਜੇ ਖਾਲੀ ਕਰ ਰਹੇ ਹਾਂ, ਜਿਵੇਂ ਬੰਗਾਲ, ਬਿਹਾਰ ਦਾ ਬੁਰਾ ਹਾਲ ਕਰਤਾ ਇਹਨਾਂ ਨੇ। ਜਦੋਂ ਪੰਜਾਬ ਤੇ ਹੱਲਾ ਬੋਲਿਆ, ਧਾਵਾ ਬੋਲਿਆ, ਜਦ ਸਾਡੀ ਮਾਂ ਦੀ ਚੁੰਨੀ ਲੈ ਗਈ, ਜਦ ਸਾਡੇ ਬਾਪੂ ਦੀ ਪੱਗ ਨੂੰ ਪੈ ਗਏ, ਜਦ ਸਾਡੇ ਨੌਜਵਾਨ ਖੁਦਕੁਸ਼ੀਆਂ ਕਰਨ ਲੱਗ ਗਏ, ਤਾਂ ਜਿਹੜੇ ਸਾਡੀ ਲੀਡਰਸ਼ਿਪ ਸੀ ਉਹਨਾਂ ਨੇ ਜਦੋਂ ਇਹਨਾਂ ਲੋਕਾਂ ਨੂੰ ਲਾਮਬੰਦ ਕੀਤਾ, 2 ਮਹੀਨਿਆਂ ਤੋਂ ਸਕੂਲਿੰਗ ਕੀਤੀ, ਜਿਹੜਾ ਇਹ 3 ਕਾਲੇ ਕਾਨੂੰਨ ਇਹਨਾਂ ਨੇ ਸਾਡੇ ਤੇ ਮੜੇ ਨੇ, ਤਾਂ ਲੋਕਾਂ ਨੇ ਉਹਨਾਂ ਦੀ ਸਕੂਲਾਂ ਦੇ ਵਿੱਚੋਂ ਬਹੁਤ ਕੁਝ ਸਿੱਖਿਆ। ਤਾਂ ਲੋਕ ਇਹ ਆਪ ਮੁਹਾਰੇ ਜਿਹੜਾ ਵਹਿਣ ਸੀ ਉਹ ਦਿੱਲੀ ਦੀਆਂ ਸੜਕਾਂ ਨੂੰ ਆਇਆ। ਕੋਈ ਇਹ ਇੰਨਾ ਸੌਖਾ ਨਹੀਂ, ਨਾ ਹੀ ਇਹ ਖੁਸ਼ੀ ਨਾਲ ਆਏ ਨੇ, ਪਰ ਹੁਣ ਇਹ ਜਾਣਗੇ ਆਪਣੀ ਮਰਜ਼ੀ ਨਾਲ, ਉਸ ਮਰਜ਼ੀ ਨਾਲ। ਜਦੋਂ ਇਹ ਕਾਲੇ ਕਾਨੂੰਨ ਤਿੰਨੇ ਮੋਦੀ ਸਰਕਾਰ ਨੇ, ਜਾਂ ਉਹਦੀ ਜਿਹੜੀ ਜੁੰਡਲੀ ਹੈ ਅਡਾਨੀ ਅੰਬਾਨੀ ਜਾਂ ਤੋਮਰ ਵਗੈਰਾ ਜੋ ਵੀ ਹੈ, ਮੁੱਠੀ ਭਰ ਸਰਮਾਏਦਾਰੀ ਜਿਹੜੀ 1947 ਤੋਂ ਸਾਡੇ ਮੁਲਕ ਤੇ ਰਾਜ ਕਰ ਰਹੀ ਹੈ, ਅਸੀਂ ਇਹੀ ਕਹਾਂਗੇ ਲੋਕਾਂ ਨੂੰ ਹੁਣ ਸਮਝ ਆ ਗਈ। ਹੁਣ ਇਹਨਾਂ ਦੇ ਨੱਕ 'ਚ ਦਮ ਹੋਇਆ, ਇਹ ਬਹਾ ਉਸ ਗੱਲ ਨੂੰ ਇਸ ਤਰੀਕੇ ਨਾਲ ਤੁਰਿਆ। ਸੋ ਮੈਡਮ, ਇੱਕ ਹੋਰ ਜਿਹੜੀ ਚੀਜ਼ ਹੈ, ਕਿਉਂਕਿ ਜਿਵੇਂ ਜਿਵੇਂ ਅੰਦੋਲਨ ਚੱਲਦੇ ਆ, ਇਹਨਾਂ ਅੰਦੋਲਨਾਂ ਦਾ ਪ੍ਰਭਾਵ ਜਿਹੜਾ ਸਮਾਜਿਕ ਪੱਧਰ ਤੇ, ਰਾਜਨੀਤਿਕ ਪੱਧਰ ਤੇ ਜਿਹੜਾ ਇਹਨਾਂ ਅੰਦੋਲਨਾਂ ਦਾ ਪ੍ਰਭਾਵ ਜਾਂਦਾ। ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਸਾਡੀ ਪੰਜਾਬ ਦੀ ਗਾਇਕੀ ਬਦਲ ਗਈ ਹੈ, ਸਾਡੀ ਪੰਜਾਬ ਦੀ ਸ਼ਾਇਰੀ ਬਦਲ ਗਈ ਹੈ, ਸਾਡੇ ਪੰਜਾਬ ਦੇ ਨਾਟਕ ਹੈ ਜਿਹੜੇ ਉਹ ਸੰਘਰਸ਼ੀ ਹੋ ਗਏ ਆ, ਹੈ ਨਾ। ਅਤੇ ਉਹ ਨੁੱਕੜ ਨਾਟਕ ਹੈ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਸੰਘਰਸ਼ੀ ਜਿਹੜੇ ਉਹ ਉਸ ਤਰ੍ਹਾਂ ਦੇ ਸੀਨ ਹੈ ਜਿਹੜੇ ਉਹ ਦਿਖਾਏ ਜਾਂਦੇ ਆ। ਸੋ ਇਹ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿੱਥੇ ਕਿਹਾ ਜਾਂਦਾ ਸੀ ਕਿ ਜਿਹੜੇ ਕਲਾਕਾਰ ਨੇ ਉਹ ਤਾਂ ਜੀ ਰਫਲਾਂ ਦੇ ਗੀਤ ਗਾਉਂਦੇ ਆ, ਨਸ਼ਿਆਂ ਦੇ ਗੀਤ ਗਾਉਂਦੇ ਆ, ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵੱਲ ਧੱਕਦੀ ਹੈ, ਪੰਜਾਬ ਦੀ ਨੌਜਵਾਨੀ ਨੂੰ ਗਲਤ ਰਸਤੇ ਜਿਹੜਾ ਪਾ ਦਿੱਤਾ, ਜਿਹੜੀ ਇਸ ਲਹਿਰ ਦੇ ਵਿੱਚ ਜਿਹੜਾ ਚੇਂਜ ਆਇਆ, ਮੈਂ ਗੱਲ ਕਰ ਰਿਹਾ ਜਿਹੜਾ ਇੱਕ ਲੋਕ ਅੰਦੋਲਨ ਦਾ ਜਿਹੜਾ ਵਹਾਓ ਆ, ਜਿਹੜਾ ਇਹ ਬਦਲਾਅ ਹੈ, ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਅੱਛਾ ਸਵਾਲ ਹੈ ਤੁਹਾਡਾ।
ਕਿਉਂਕਿ ਜਦੋਂ ਕੋਈ ਵੀ ਲਹਿਰ ਸਿਖਰ ਤੇ ਹੁੰਦੀ ਹੈ, ਭਾਵੇਂ ਉਹ ਜਦੋਂ ਨਸ਼ੇ ਵਾਲੇ ਪੱਖ ਦੇਖ ਲਓ, ਜਦੋਂ ਲੋਕਾਂ ਨੂੰ ਨਸ਼ੇ ਤੇ ਲਾਇਆ ਗਿਆ ਤੇ ਉਹਨਾਂ ਨੂੰ ਬਦਲ ਦੇ ਵਿੱਚ ਕੁਝ ਨਹੀਂ ਮਿਲ ਰਿਹਾ ਸੀ, ਹੁਣ ਇੱਕ ਬਦਲਵੀਂ ਇੱਕ ਲੋਕ ਲਹਿਰ ਉੱਠੀ ਹੈ। ਇਹ ਲੋਕ ਲਹਿਰ ਦੇ ਨਾਲ ਸਾਡਾ ਸੱਭਿਆਚਾਰ ਬਦਲੂਗਾ, ਸਾਡੇ ਵਿਚਾਰ ਬਦਲਣਗੇ, ਸਾਡਾ ਰਹਿਣ ਸਹਿਣ ਬਦਲੂਗਾ, ਸਾਡਾ ਬੋਲਣ ਦਾ ਸਲੀਕਾ ਬਦਲੂਗਾ। ਇਹ ਸਾਰਾ ਕੁਝ ਲਹਿਰਾਂ ਦੇ ਨਾਲ ਹੀ ਹੈ। ਉਹਦੇ ਵਿੱਚੋਂ ਹੀ ਸਾਡਾ ਜਿਹੜੀ ਰਾਜਨੀਤਿਕ ਸੋਚ ਹੈ ਮਨੁੱਖ ਦੀ ਉਹ ਬਦਲੂਗੀ। ਲੋਕ ਕਿੰਨੇ ਸਿਆਣੇ ਹੋ ਗਏ, ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਹੈ ਇਹ ਆਪਣੇ ਹਿੱਤਾਂ ਲਈ ਸਾਡੇ ਕੋਲ ਆਉਂਦੀਆਂ ਨੇ। ਉਹ ਸਮਾਂ ਗਿਆ ਜਦੋਂ ਲੋਕਾਂ ਨੂੰ 5 ਸਾਲਾਂ ਦੇ ਵਿੱਚੋਂ 2 ਮਹੀਨੇ ਪਹਿਲਾਂ ਲੱਗ ਕੇ ਨਸ਼ਿਆਂ ਤੇ ਲਾਇਆ ਜਾਂਦਾ ਸੀ। ਹੁਣ ਲੋਕਾਂ ਦੀ ਇੱਕ ਤਰ੍ਹਾਂ ਦੀ ਸਕੂਲਿੰਗ ਹੋ ਗਈ। ਜਦੋਂ ਲੋਕ ਸਮਝ ਆ ਜਾਣ, ਜਦੋਂ ਇਹ ਮਜ਼ਦੂਰਾਂ ਦਾ, ਕਿਸਾਨਾਂ ਦਾ, ਕਲਾਕਾਰਾਂ ਦਾ ਜਾਂ ਸਾਡੇ ਬਜ਼ੁਰਗਾਂ ਤੇ ਨੌਜਵਾਨਾਂ ਦੀ ਆਪਸ ਵਿੱਚ ਜੋਟੀ ਪੈਂਦੀ ਹੈ, ਫਿਰ ਜਿਹੜੀ ਇਹਨਾਂ ਦੀ ਜੋਟੀ ਹੈ ਇਹ ਇਹਨਾਂ ਦੀ ਧੌਣ ਤੇ ਉਹ ਮੁੱਕੀ ਹੁੰਦੀ ਹੈ ਜਾਂ ਗੋਡਾ ਹੁੰਦਾ। ਸਿਨੇਮੇ ਤੇ ਵੀ ਪ੍ਰਭਾਵ ਪਊਗਾ ਜੀ? ਬਿਲਕੁਲ ਜੀ, ਬਿਲਕੁਲ। ਦੇਖੋ ਕਿਉਂਕਿ ਤੁਸੀਂ ਸਿਨੇਮੇ ਨਾਲ ਜੁੜੇ ਹੋਏ, ਮੈਂ ਇਸ ਕਰਕੇ ਸਵਾਲ ਤੁਹਾਨੂੰ ਕਰ ਰਿਹਾ। ਪਹਿਲਾਂ ਵੀ ਤੁਸੀਂ ਸਵਾਲ ਕੀਤਾ ਸੀ ਕਿ ਹੁਣ ਲੋਕ ਹੈ ਹਥਿਆਰਾਂ ਵਾਲੇ ਗੀਤ ਨਹੀਂ ਗਾਉਂਦੇ ਜਾਂ ਉਹ ਲੱਚਰ ਗਾਇਕੀ ਵੱਲ ਨਹੀਂ ਆਉਂਦੇ, ਤੇ ਮੈਂ ਇੱਥੇ ਲੋਕਾਂ ਨੂੰ ਵੀ ਕਹੂੰਗੀ, ਤੇ ਜੇ ਲੋਕਾਂ ਨੂੰ ਉਹ ਲੱਚਰ ਗੀਤ ਲੱਗਦੇ ਸੀ ਤੇ ਲੋਕ ਸੁਣਦੇ ਵੀ ਕਿਉਂ ਹੈ? ਲੋਕ ਉਹਦਾ ਵਿਰੋਧ ਕਰਨ। ਹੁਣ ਦੇਖੋ ਇਹ ਲਹਿਰ ਐਡੀ ਉੱਠੀ ਹੈ, ਦਿੱਲੀ ਦੇ ਵਿੱਚ ਹਰ ਉਹ ਕਲਾਕਾਰ ਆਇਆ ਜਿਹੜਾ ਕਿਸੇ ਟਾਈਮ ਉਹਨਾਂ ਨੂੰ ਇਹ ਲੱਗਦਾ ਸੀ ਕਿ ਤਾਂ ਲੱਚਰ ਗਾਇਕੀ ਗਾਉਂਦਾ, ਤੇ ਉਹ ਲੋਕ ਹੁਣ ਲਗਾਤਾਰ ਸਾਡੇ ਦੁੱਖਾਂ ਦੀ ਬਾਤ ਪਾਉਂਦੇ ਆ, ਸਾਡੇ ਆਪਣਿਆਂ ਦੀ ਗੱਲ ਕਰਦੇ ਆ, ਉਹ ਧੀਆਂ ਭੈਣਾਂ ਦੀ ਗੱਲ ਕਰਦੇ ਨੇ, ਜਾਂ ਸਾਡੇ ਸੱਭਿਆਚਾਰ ਦੀ ਗੱਲ ਕਰਦੇ ਆ, ਜਾਂ ਜਿਹੜਾ ਸਾਡਾ ਅਸਲੀ ਸੱਭਿਆਚਾਰ ਸੀ, ਜਾਂ ਜਿਹੜਾ ਭਗਤ ਸਰਾਭੇ ਦਾ ਸੱਭਿਆਚਾਰ ਸੀ, ਸਾਡੇ ਗਦਰੀ ਬਾਬਿਆਂ ਦਾ ਸੱਭਿਆਚਾਰ ਸੀ। ਸਾਡਾ ਦੇਖੋ ਹੁਣ ਔਰਤਾਂ ਜਿਹੜੀਆਂ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੀਆਂ, ਜੇ ਉਹ ਗੁਰਦੁਆਰੇ ਮੱਥਾ ਟੇਕ ਕੇ ਇਹ ਕਹਿੰਦੀਆਂ ਕਿ ਇਹ ਸਾਡੀ ਮਾਈ ਭਾਗੋ, ਅੱਜ ਉਹ ਮਾਈ ਭਾਗੋ ਬਣ ਕੇ ਦਿੱਲੀ ਦੇ ਬਾਰਡਰ ਤੇ ਲੜ ਰਹੀਆਂ, ਉਹ ਸਾਡੀ ਗਦਰੀ ਗੁਲਾਬ ਕੌਰ ਦੇ ਰੂਪ ਵਿੱਚ ਸਾਡੇ ਕੋਲ ਆਈਆਂ। ਤੇ ਸਾਰਾ ਕੁਝ ਮੈਨੂੰ ਲੱਗਦਾ ਕਿ ਲਹਿਰ ਨਾਲ ਜੁੜਿਆ ਹੁੰਦਾ। ਲੋਕਾਂ ਨੂੰ ਇੱਕ ਤਰ੍ਹਾਂ ਦਾ ਲੱਗਦਾ ਹੀ ਨਹੀਂ ਹੁਣ ਕਿ ਅਸੀਂ ਤੇ ਜਾਂ ਸਾਡਾ ਜਿਹੜਾ ਸੰਘਰਸ਼ ਹੈ ਦੋ ਚੀਜ਼ਾਂ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਤੇ ਸੰਘਰਸ਼ ਇੱਕੋ ਚੀਜ਼ ਆ, ਭਾਵੇਂ ਉਹ ਅੱਜ ਦਿੱਲੀ ਦੇ ਬਾਰਡਰ ਤੇ ਹੈ ਜਾਂ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ ਜੋ ਲੋਕ ਹਜੇ ਆਪਣੇ ਘਰਾਂ 'ਚ ਵੀ ਬੈਠੇ ਨੇ ਪਰ ਉਹ ਜੁੜੇ ਹੋਏ ਸੰਘਰਸ਼ ਨਾਲ ਹੈ। ਰਾਜਨੀਤੀ ਨੂੰ ਬੜੀ ਗੰਦੀ ਗੇਮ ਮੰਨਿਆ ਜਾਂਦਾ, ਕਿਉਂਕਿ ਰਾਜਨੀਤਿਕ ਲੋਕ ਆ ਜਿਹੜੇ ਆਪਣੇ ਹਿੱਤਾਂ ਵਾਸਤੇ ਜਾਂ ਆਪਣੇ ਹਿੱਤਾਂ ਨੂੰ ਲੈ ਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਪੰਜਾਬ ਦੀ ਰਾਜਨੀਤੀ ਤੇ ਕੀ ਪ੍ਰਭਾਵ ਪੈਣ ਵਾਲਾ? ਪੰਜਾਬ ਦੀ ਰਾਜਨੀਤੀ ਚੇਂਜ ਹੋਊਗੀ? ਬਿਲਕੁਲ, ਕਿਉਂਕਿ ਜਦੋਂ ਲੋਕ ਸਮਝਦਾਰ ਹੋ ਜਾਣ ਤਾਂ ਉਦੋਂ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹ ਆਪਣਾ ਪਾਸਾ ਵੱਟਣਾ ਸ਼ੁਰੂ ਹੋਊਗੀ। ਲੋਕਾਂ ਨੂੰ ਹੁਣ ਇਹ ਪਤਾ ਲੱਗ ਗਿਆ, ਲੋਕ ਇਹਨਾਂ ਪਾਰਟੀਆਂ ਤੋਂ ਉੱਪਰ ਉੱਠ ਰਹੇ ਨੇ। ਪਿੰਡਾਂ ਦੇ ਵਿੱਚ ਦੇਖੋ ਜਿਹੜੀਆਂ ਪਾਰਟੀਬਾਜ਼ੀ ਸੀ ਵੀ ਇਹ ਅਕਾਲੀ ਨੇ, ਇਹ ਕਾਂਗਰਸੀ ਨੇ, ਇਹ ਜਾਂ ਆਪ ਵਾਲੇ ਨੇ, ਹੁਣ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਸਾਡਾ ਕੌਣ ਹੈ, ਸਾਡਾ ਤੇ ਉਹਨਾਂ ਦੇ ਵਿੱਚ ਫਰਕ ਦਾ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਤਾਂ ਇਹ ਰਾਜਨੀਤਿਕ ਪਾਰਟੀਆਂ ਤਾਂ ਆਪੇ ਪਿੱਛੇ ਹਟਣਾ ਪਊਗਾ ਇਹਨਾਂ ਨੂੰ। ਹੁਣ ਉਹੀ ਲੋਕ ਅੱਗੇ ਆਉਣਗੇ ਜਿਹੜੇ ਲੋਕਾਂ ਦੀ ਗੱਲ ਕਰਨਗੇ, ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣਗੇ। ਇੱਕ ਆਖਰੀ ਸਵਾਲ ਤੁਹਾਨੂੰ ਕਰ ਰਹੇ ਹਾਂ ਕਿ ਆਪਣੇ ਇੱਕ ਕਿਸੇ ਵੀ ਫਿਲਮ ਦੇ ਇੱਕ ਕਰੈਕਟਰ ਦੇ ਰਾਹੀਂ ਇਸ ਸਰਕਾਰ ਨੂੰ ਇੱਕ ਝਾੜ ਜ਼ਰੂਰ ਪਾ ਦਿਓ। ਹਾਂ, ਮੈਂ ਤਾਂ ਨਹੀਂ, ਚਲੋ ਮੈਂ ਝਾੜ ਵਾਲੀ ਗੱਲ ਤਾਂ ਸਾਡੇ ਲੋਕ ਹੀ ਪਾ ਰਹੇ ਆ, ਲੋਕਾਂ ਰਾਹੀਂ ਅਸੀਂ ਕਲਾਕਾਰ ਵੀ ਝਾੜ ਪਾ ਰਹੇ ਹਾਂ। ਜਾਂ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇੰਨੀ ਸਿਆਣੀ ਲੀਡਰਸ਼ਿਪ ਹੈ ਕਿ ਉਹ ਬੜੇ ਸੰਜਮ ਦੇ ਨਾਲ, ਬੜੇ ਸ਼ਾਂਤਮਈ ਤਰੀਕੇ ਨਾਲ, ਮੈਨੂੰ ਵੀ ਲੱਗਦਾ ਕਿ ਜਿੰਨੀ ਕੁ ਮੇਰੀ ਏਜ ਹੈ, ਮੇਰੀ ਏਜ ਦੇ ਵਿੱਚ ਇੰਨਾ ਸ਼ਾਂਤਮਈ ਜਿਹੜਾ ਇਹ ਸੰਘਰਸ਼ ਚੱਲ ਰਿਹਾ, ਮੈਂ ਸਲੂਟ ਕਰਦੀ ਹਾਂ ਮੇਰੇ ਲੋਕਾਂ ਨੂੰ ਤੇ ਮੇਰੀ ਲੀਡਰਸ਼ਿਪ ਨੂੰ, ਇੰਨੀ ਸਿਆਣੀ ਲੀਡਰਸ਼ਿਪ ਨੂੰ। ਇੰਨੇ ਇਕੱਠ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਹੈ, ਕਿੰਨੇ ਸਟ੍ਰੈਸ ਵਿੱਚੋਂ ਜਾ ਕੇ ਉਹ ਆਪਦੀ ਸਿਆਣਪ ਨਾਲ ਇਸ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਏ ਆ। ਤੇ ਮੈਂ ਯਕੀਨ ਵੀ ਕਰਦੀ ਹਾਂ ਤੇ ਮੈਂ ਸਾਡੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਅੱਗੇ ਉਹਨਾਂ ਨੂੰ ਸਲੂਟ ਕਰਦੀ ਹੋਈ, ਜਿਹੜੀ ਸਾਡੀ ਸਰਕਾਰ ਹੈ, ਮੋਦੀ ਸਰਕਾਰ, ਜਾਂ ਸਾਡਾ ਲੋਟੂ ਲਾਣਾ ਜਿਹੜਾ ਇਹ ਅੰਡਾਨੀ, ਅਬਾਨੀ ਜਾਂ ਤੋਮਰ ਵਰਗੇ, ਮੈਂ ਉਹਨਾਂ ਨੂੰ ਇਹ ਝਾੜ ਪਾਉਂਦੀ ਹਾਂ ਕਿ ਤੁਸੀਂ ਜੇ ਕਾਲੇ ਕਾਨੂੰਨ ਵਾਪਸ ਜਿੰਨੀ ਜਲਦੀ ਲੈ ਲਓਗੇ ਉਨੀ ਸੌਖੇ ਰਵੋਗੇ। ਨਹੀਂ, ਇਹੀ ਸਾਡਾ ਘਰ ਹੈ, ਇਹੀ ਸਾਡਾ ਸਾਰਾ ਕੁਛ ਹੈ, ਜਿੱਤ ਯਕੀਨੀ ਹੈ, ਅਸੀਂ ਜਿੱਤ ਕੇ ਹੁਣ ਘਰਾਂ ਨੂੰ ਵਾਪਸ ਜਾਵਾਂਗੇ। ਸੋ ਇਹ ਸਨ ਮੈਡਮ ਗੁਰਪ੍ਰੀਤ ਪੰਗੂ, ਜਿਨ੍ਹਾਂ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਲੀਡਰਸ਼ਿਪ ਹੈ ਬੜੀ ਹੀ ਵਧੀਆ ਤਰੀਕੇ ਨਾਲ ਇਸ ਸੰਘਰਸ਼ ਨੂੰ ਚਲਾਉਂਦੀ ਨਜ਼ਰ ਆ ਰਹੀ ਹੈ, ਬੜੇ ਹੀ ਸੰਗਠਿਤ ਤਰੀਕੇ ਨਾਲ ਇਸ ਸੰਘਰਸ਼ ਨੂੰ ਚਲਾਇਆ ਜਾ ਰਿਹਾ। ਸੋ ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।